ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਤੁਹਾਡੇ ਲਈ ਖੁਸ਼ੀ ਦੀ ਗੱਲ ਹੈ, ਹੁਣ ਹਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਹੁੰਦਾ ਹੈ। ਔਰ ਕਿਵੇਂ ਬਾਬਾ ਦੀਪ ਸਿੰਘ ਜੀ ਇੱਕ ਦੇ ਨਾਲ ਵਰਤਣ ਲੱਗ ਪਏ ਨੇ। ਅੱਗੇ ਮਹੀਨੇ 'ਚ ਇੱਕ ਵਾਰੀ ਅਸੀਂ ਚੁਪਹਿਰਾ ਕਰਦੇ ਸਾਂ, ਹਰ ਮਹੀਨੇ ਦੀ 27 ਤਰੀਕ ਨੂੰ। ਉਹ 27 ਵਾਲਾ ਚੁਪਹਿਰਾ ਵੀ ਹੋਇਆ ਕਰੇਗਾ, ਪਰ ਹੁਣ 4 ਚੁਪਹਿਰੇ ਹੋਰ ਨਾਲ ਬਾਪੂ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਤੇ। ਮੰਨ ਲਓ ਅੱਗੇ ਕੋਈ ਇੱਕ ਚੁਪਹਿਰਾ ਕਰਦਾ ਸੀ, ਆਪਣੇ ਮਨ 'ਚ ਰੱਖਦਾ ਸੀ ਕਿ ਮੈਂ 5 ਚੁਪਹਿਰਿਆਂ ਦੀ ਹਾਜ਼ਰੀ ਭਰਨੀ, ਤੇ 5 ਮਹੀਨੇ ਲੱਗਦੇ ਸੀ। ਹੁਣ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਹੜੀ ਅਰਦਾਸ 5 ਮਹੀਨਿਆਂ ਦੇ ਵਿੱਚ ਕਬੂਲ, ਉਹ 5 ਹਫ਼ਤਿਆਂ ਦੇ ਵਿੱਚ ਕੰਮ ਹੋ ਜਾਣਾ। ਔਰ ਬਾਬਾ ਦੀਪ ਸਿੰਘ ਜੀ, ਤੁਹਾਨੂੰ ਸਭ ਨੂੰ ਪਤਾ ਹੈ, ਜਦੋਂ ਤੁਸੀਂ ਬਜਵੀਂ ਭਗਤੀ ਕਰਦੇ ਹੋ, ਜਦੋਂ ਚੌਂਕੜੇ ਮਾਰ ਕੇ ਬਹਿੰਦੇ ਹੋ ਮਹਾਰਾਜ ਜੀ ਦੀ ਮਿਹਰ ਦੇ ਨਾਲ, ਔਰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਜਦੋਂ 5 ਜਪਜੀ ਸਾਹਿਬ ਜੀ ਦੇ ਪਾਠ, 2 ਚੌਪਈ ਸਾਹਿਬ ਜੀ ਦੇ ਪਾਠ, 1 ਸੁਖਮਨੀ ਸਾਹਿਬ ਜੀ ਦਾ ਪਾਠ, ਔਰ ਜਦੋਂ ਬਜਵੀਂ ਭਗਤੀ ਕਰਦੇ ਹੋ ਨਾ, ਤੁਹਾਡੀ ਬਜਵੀਂ ਭਗਤੀ ਦਾ ਸਦਕਾ ਹੁੰਦਾ ਕੀ ਹੈ, ਤੁਸੀਂ ਚੁਪਹਿਰੇ ਕੱਟਦੇ ਹੋ। ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਇੱਕ ਦੇ ਦੁੱਖਾਂ ਨੂੰ ਕੱਟਦੇ ਨੇ, ਇੱਕ ਦੀ ਅਰਦਾਸ ਨੂੰ ਕਬੂਲ ਕਰਦੇ ਨੇ। ਆਓ ਭਾਗਾਂ ਵਾਲਿਓ, ਮੇਰੀ ਬੇਨਤੀ, ਹਰ ਐਤਵਾਰ ਨੂੰ ਸਵੇਰੇ 10 ਵਜੇ ਜੋ ਰਾਮ ਤੀਰਥ ਰੋਡ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਹਰ ਐਤਵਾਰ ਨੂੰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਤੋਂ ਜੋ ਬੱਸਾਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਇਆ ਕਰਨਗੀਆਂ ਔਰ ਵਾਪਸੀ ਤੇ ਛੱਡ ਵੀ ਦਿਆ ਕਰਨਗੀਆਂ। ਔਰ ਭੁੱਲਿਓ ਨਾ, 9 ਵਜੇ ਦੇ ਕਰੀਬ ਸਾਰੀ ਸੰਗਤ ਨੇ ਪਹੁੰਚਣਾ ਹੈ। ਇਹ ਨਹੀਂ ਕਿ ਚੁਪਹਿਰਾ 10 ਵਜੇ ਸ਼ੁਰੂ ਹੋਣਾ, ਕੋਈ 11 ਵਜੇ ਆਵੇ, ਕੋਈ 12 ਵਜੇ ਆਵੇ, ਕੋਈ 1 ਵਜੇ, ਨਹੀਂ। 9 ਵਜੇ ਦੇ ਕਰੀਬ ਸਭ ਨੇ ਪਹੁੰਚ ਕੇ ਤਿਲ ਫੁੱਲ ਲੰਗਰ ਪ੍ਰਸ਼ਾਦ ਛਕ ਕੇ, ਜਿਵੇਂ ਸਕੂਲ ਦੇ ਵਿੱਚ ਡਿਸਪਲਿਨ 'ਚ ਆਉਂਦੇ ਨੇ ਨਾ ਬੱਚੇ, ਅਨੁਸ਼ਾਸਨ 'ਚ ਆਉਂਦੇ ਨੇ, ਬਸ ਉਸੇ ਤਰ੍ਹਾਂ ਇੱਕ ਟਾਈਮ 'ਤੇ 9 ਵਜੇ ਤੱਕ ਸਭ ਨੇ ਪਹੁੰਚ ਕੇ ਜੋ ਲੰਗਰ ਪ੍ਰਸ਼ਾਦ ਛਕਣ ਤੋਂ ਬਾਅਦ ਚੌਂਕੜੇ ਮਾਰ ਕੇ ਬਹਿ ਜਾਣਾ। 10 ਤੋਂ ਲੈ ਕੇ 4 ਵਜੇ ਤੱਕ ਫਿਰ ਚੁਪਹਿਰਾ ਜਪ ਤਪ ਸਮਾਗਮ ਦੀਆਂ ਹਾਜ਼ਰੀਆਂ ਭਰਨੀਆਂ। ਔਰ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਇੱਦਾਂ ਪ੍ਰਤੱਖ ਵਰਤਣ ਲੱਗ ਪਏ ਨੇ, ਸਭ ਨੂੰ ਪਤਾ ਹੈ। ਇੱਕ ਦੇ ਬੰਧਨ ਨਹੀਂ ਕੱਟ ਰਹੇ, ਇੱਕ ਨੂੰ ਕਈਆਂ ਦੇ ਬੰਧਨ ਕੱਟਣ ਵਾਲਾ ਬਣਾ ਰਹੇ ਨੇ। ਔਰ ਐਤਵਾਰ ਦਾ ਦਿਨ ਅਸੀਂ ਕਿਉਂ ਚੁਣਿਆ? ਸੋਮਵਾਰ ਵੀ ਰੱਖ ਸਕਦੇ, ਮੰਗਲਵਾਰ ਵੀ, ਕੋਈ ਵਾਰ ਵੀ ਰੱਖ ਸਕਦੇ, ਇਹਦੇ 'ਚ ਕੋਈ ਵਹਿਮ ਭਰਮ ਨਹੀਂ। ਐਤਵਾਰ ਦਾ ਦਿਨ ਤਾਂ ਕਰਕੇ ਚੁਣਿਆ ਗਿਆ ਕਿ ਛੁੱਟੀ ਦਾ ਦਿਨ ਹੁੰਦਾ, ਇਹਦੇ ਵਿੱਚ ਫਿਰ ਸਾਰੇ ਪਹੁੰਚ ਸਕਦੇ ਨੇ। ਆਓ ਹਰ ਐਤਵਾਰ ਨੂੰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਵਹੀਰਾਂ ਕੱਤ ਕੇ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ ਕਰੋ। ਇਹ ਸਾਰਾ ਚੁਪਹਿਰਾ ਜਪ ਤਪ ਸਮਾਗਮ ਜੋ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਂਦਾ ਹੈ। ਇਹਦਾ ਲਾਭ ਸਾਰੇ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 20 ਤਰੀਕ ਆ ਰਹੀ ਹੈ। 20 ਤਰੀਕ ਨੂੰ ਸ਼ਾਮ ਨੂੰ 7 ਵਜੇ ਤੋਂ 9:30 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਜੋ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਅਸੀਂ ਕਰਦੇ ਹਾਂ, ਇਸ ਵਾਰੀ ਵੀ ਇਹ ਸਮਾਗਮ ਇਸੇ ਦਿਨ ਹੋਏਗਾ। ਔਰ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ, ਤਕਰੀਬਨ 6 ਵਜੇ ਦੇ ਕਰੀਬ ਸਾਰਿਆਂ ਨੇ ਗੁਰੂ ਘਰ ਵਿਖੇ ਪਹੁੰਚ ਜਾਣਾ। ਇਹ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਹੈ ਉਹਦੇ ਬਿਲਕੁਲ ਨਾਲ ਹੈ। ਔਰ ਇਹ ਐਡਾ ਵੱਡਾ ਸਥਾਨ ਹੈ ਇਸ ਜਗ੍ਹਾ ਦੇ ਉੱਤੇ ਜਿੱਥੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਸਾਈਂ ਦੇ ਚਰਨ ਪਏ ਨੇ, ਬੀਬੀ ਕੌਲਾਂ ਜੀ ਦੇ ਚਰਨ ਪਏ ਨੇ, ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਪਏ ਨੇ, ਭਾਈ ਬਿਧੀ ਚੰਦ ਜੀ ਦੇ ਚਰਨ, ਬਾਬਾ ਅਟਲ ਰਾਏ ਸਾਹਿਬ ਇੱਥੇ ਬਚਪਨ ਵਿੱਚ ਖੇਡਣ ਆਉਂਦੇ ਸੀ। ਕਿੰਨੇ ਮਹਾਂਪੁਰਖਾਂ ਦੇ ਗੁਰੂ ਸਾਹਿਬਾਨਾਂ ਦੇ ਇਸ ਜਗ੍ਹਾ 'ਤੇ ਚਰਨ ਪਏ ਨੇ। ਆਓ ਇਸ ਜਗ੍ਹਾ ਦੀ ਚਰਨ ਧੂੜੀ ਆਪਣੇ ਮਸਤਕ 'ਤੇ ਲਾਈਏ, ਜੋ 20 ਤਰੀਕ ਨੂੰ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਬਾਪੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ ਸਭ ਨੂੰ ਪਤਾ ਹੈ, ਮਹੀਨਾਵਾਰੀ ਸ਼ੁਕਰਾਨਾ ਸਮਾਗਮ ਦੇ ਵਿੱਚ ਆਪ ਪਿਤਾ ਜੀ ਬੈਠ ਕੇ ਆਪ ਆਪਣੇ ਹੱਥਾਂ ਦੇ ਵਿੱਚ ਆਪਣੀ ਬਖਸ਼ਿਸ਼ ਦੀ ਕਲਮ ਲੈ ਕੇ ਇੱਕ ਦੇ ਮਾੜੇ ਕਰਮਾਂ ਨੂੰ ਸਿੱਧਿਆਂ ਬਣਾਉਂਦੇ ਨੇ। ਕੋਈ ਵੀ ਪ੍ਰੇਮੀ ਰਹਿ ਨਾ ਜਾਇਓ, ਇਹ ਮੇਰੀ ਸਨਿਮਰ ਬੇਨਤੀ। 20 ਤਰੀਕ ਨੂੰ ਸਾਰੇ ਪਰਿਵਾਰਕ ਮੈਂਬਰ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਉਸ ਜਗ੍ਹਾ 'ਤੇ ਸਭ ਨੇ ਇਕੱਠੇ ਹੋਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 385 ਨੰਬਰ ਅੰਗ ਦੇ ਉੱਤੇ ਦਰਜ। ਆ ਜਿਹੜੀਆਂ MRI CT ਸਕੈਨ ਮਸ਼ੀਨਾਂ, ਇਹ ਸਾਰੀ ਕਿਹਦੀ ਕਿਰਪਾ ਵਰਤ ਰਹੀ? ਕਿਹਦੀ ਕਿਰਪਾ? ਕੀਰਤਨ ਦੀ ਕਿਰਪਾ,
सारी किहदी किरपा वरत रही गुरु रामदास बाबा दीप सिंह तेरे कीर्तन दी किरपा। बापू जी राज लीला तेरे नाम बनाई जोग बनया तेरा कीर्तन गाए। कोई मत ख्याल करे कि मैं कम करदा, बापू सब तेरे कीर्तन दियां वडियाईयां, सब तेरी संगत दियां वडियाईयां, सब तेरियां बख्शिशां वरतराइयां ने। तू चावें कोई मिट्टी नूं हथ पावे सोने वर्गा लाभ हो सकदा है, ते जे तेरी नज़र नहीं ना भावें जिन्ना मर्जी कोई हथ पैर मारी जावे, तेरी नज़र तो बिना तेरी बख्शिश तो बिना एक कदम पुटना भी औखा है। ते सारी संगत आओ शुकराना 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 करियो प्यार वे। तुसी भी आ कल्ला MRI सिटी स्कैन दा शुकराना ही नहीं, सानू भी जो कुछ मिले सदके कीर्तन दे मिले। भज भज के तुसी आउंदे हो, एक एक नूं जे मैं खड़ा करा एक एक प्रेमी दसेगा कि जदों दा असीं जुड़ गए हैं उदों दियां गुरु रामदास ने आ बख्शिशां देतियां, आ कृपा करती, आ कृपा करती। ते आओ सारे चौंकड़े मारो, बड़े प्यार दे विच शुकराना करिए गुरु रामदास जी दा। गुरबाणी डाउनलोड की बेशक शब्द कट लो, उदा करने सुनने नहीं, कोई WhatsApp नहीं चलाने, शब्द पढ़न वास्ते जे कटना चाहो कट लो, पढ़ियो जी प्यार नाल। राज लीला तेरे नाम बनाए जोग बनेगा तेरा हीरे
रंग रस मोने सतगुर सेवा महानिर्वाणे। जिन तो जाता सो उदासी परवान नाम रता सोई निर्वाण। नाम रता सोई निर्वाण। राज जाको मिले नाम निधाना मनत नानक ताका पूरे खजाना। जाको नानक ताका
सबको हंसे ऐसी दशा हमारी, अष्ट दशा सिद्ध कर तले। सब कृपा 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 तुम्हारी, जितन गुरु रामदास जी, गुरु रामदास जी, जी बाबा दीप सिंह जी, बाबा दीप सिंह जी, जितन गुरु लज्जा रख ले हो सदना जन तोरा तोरा, जितन गुरु रामदास जी, गुरु रामदास जी, बाबा दीप सिंह जी, बाबा दीप सिंह जी, प्रभ सब किछ तेरा, सब तेरियां वडियाइयां, मैं नाही प्रभ सब किछ तेरा, ऊके निर्गुण ऊके सरगुण, ईके नर निर्गुण ऊके सरगुण, केल करत बिच स्वामी मेरा, मैं नाही बोलो, मैं नाही बोलो, मैं नाही सारे, मैं नाही प्रभ सब किछ तेरा, राज लीला तेरे नाम बनाई, जोग बनया तेरा कीर्तन गाई, राज लीला तेरे नाम बनाई, जोग बनया तेरा कीर्तन गाई, जोग बनया तेरा कीर्तन गाई। बोले सो निहाल सत श्री अकाल। सो श्री अकाल। गुरु रामदास जी, गुरु रामदास जी, प्यार न लखन जी, धन बाबा 35 मिनट का समा अपना हो रह गया बाकी, ते समय दे विच आपां समाप्ति कर देनी। पहला शुकराने का मैं शब्द पढ़िया, पहले दिल कर रहा सी प्रमाण कीर्तन दे लावां, ऐसा कीर्तन कर मन मेरे, पर फिर बापू जी ने बेदेदर बना दी कि शुकराना बापू तेरा शुकराना है, तेरा शुकराना है, तेरा शुकराना है, हर पख तो हर घड़ी पल पल तेरा शुकराना। कह दो सारे धन गुरु रामदास जी तुहाडा शुक्र है, बाबा दीप सिंह जी तुहाडा शुक्र है। आओ हुण दूजा शब्द भाई साहब जी, भाई गुरदास जी अपनी वार दे विच सानू मनुखता दी भलाई दा संदेश, सेवा दा संदेश, गुरु दे प्यारियां दी सेवा दा संदेश दे रहे। बड़े प्यार च पढ़ियो, पुछना चढ़दी कला च हो सत श्री अकाल। वो जेड़े पिछे कंध नाल ढोल आ के बैठे, पुछला चढ़दी कला च। हाँ सत श्री अकाल। कोई थकिया तो नहीं ना,
आओ भाई साहब जी जो अपने मुखार बिंद तो उच्चारण कर रहे ने बड़े प्यार दे विच पढ़ियो। मानवता मनुखता दी भलाई दा संदेश बड़ा प्यारा। पिता जी सेवा लैन करियो कृपा प्यार नाल। पंच बार गंग जाए बार पंच प्राग नाए तैसा पुण्य एक गोर सिख को नवाएगा। पंच बार गंग जाए बार पंच प्राग नाए पंच बार गंग जाए बार पंच प्राग नाए ऐसा पुण्य गोर सिख को नवाएगा। बोलो ऐसा पुण्य गोर सिख को नवाएगा। पंच बार गंग जाए बार पंच प्राग नाए ऐसा पुण्य गोर सिख को नवाएगा। ऐसा पुण्य गोर सिख को नवाएगा। धन गुरु रामदास जी गुरु रामदास जी धन बाबा दीप सिंह जी जिन्ने बैठे तेरी गोदी च एक एक दे उत्ते नजर दा छिट्टा दे दिओ ना जी। बड़े भंडारे तुहाडे कोई घाटा नहीं। सिख को पिलाए पानी पाँव कार पूरे खेत। सिख को पिलाए पानी पाँव कार पूरे खेत। असब में जग फल सिख को जीवाएगा। पंच बार गंग जाए बार पंच प्राग नाए पंच बार गंग जाए बार पंच प्राग नाए ऐसा पुण्य गोर सिख को नवाएगा। ऐसा पुण्य गोर सिख को नवाएगा। पंच बार गंग जाए। सारे आंखों धन बाबा दीप सिंह जी
मंदिर कंचन के ओसार दीने, जैसे सत मंदिर कंचन के ओसार दीने, तैसा पुण्य सिख गो एक शब्द सिखाएगा। पंच बार गंग जाए, बार पंच प्राग नाए, पंच बार गंग जाए, बार पंच प्राग नाए, ऐसा पुण्य गोर सिख को नवाएगा। ऐसा पुण्य गोर सिख को नवाएगा। धन गुरु रामदास जी, गुरु रामदास जी, प्यार न लखन जी, धन बाबा जैसे 20 बार दर्शन साध किया कहो। जैसे 20 बार दर्शन साध किया कहो, तैसा फल सिख को चाप पग सोएगा। पंच बार गंग जाए, बार पंच प्राग नाए, पंच बार गंग जाए, बार पंच प्राग नाए, ऐसा पुण्य एक गोर सिख को नवाएगा। ऐसा पुण्य एक गोर सिख को नवाए। पैरी पै गुर सिख पैर तो आया, अमृत वाणी चख मन वस आया। पानी पखा पी पठ चुकाया, गुर पानी सुन सिख लिख लिखाया। नाम दान स्नान कर्म कमाया, निव चलन मिठ बोल काल खवाया। पैरी पै गुर सिख पैर तो आया, पंचवार गंग जाए, बार पंच प्राग नाए, पंच बार गंग जाए, बार पंच प्राग नाए। सिर ऊंचा नीवे चरण सिर पैरी पांदे, मुँह अखी नक कन हथ दे पारे उचंदे। सब चेहन छड़ पूजियन कौन कर्म कमांदे। गुर सरणी साध संगति नित चल चल जांदे। वतन पर उपकार नो कर पार वसांदे। ओ मेरी खलो मौजड़े, मेरी खलो मौजड़े गुर सिख खंडांदे। मस्तक लगे साध रेण बड़
वड भाग जिन्ना दे पंच बार गंगे जाए, बार पंच प्राग लाए। पंच बार गंगे जाए, बार पंच प्राग लाए। ऐसा पुन एक गोर सिख को नवाएगा, ऐसा पुन एक गोर सिख को नवाएगा। वाहिगुरु 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 ਤੁਹਾਡੀ ਆਵਾਜ਼ ਵਾਹਿਗੁਰੂ 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 पंच बार गंग जाए, बार पंच प्राग नाए। तैसा पुन एक गोर सिख को नवाएगा। बोले सोनहाल सत श्री अकाल। धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार न लखो ने जी धन बाबा दीप सिंह जी। भाई गुरदास जी अज बड़ा वड्डा एक सानू सुनेहा दे रहे हैं। सुनेहा कोई तीर्थ यात्रा जावे उन्होंने महानता से और किन्ना किन्ना समा भी लगना, माया भी खर्च। अज भी तुसी किते जाना होवे यात्रा, हजूर साहब जाना है, पटना साहब जाना है, किन्ने दिन भी लगते, माया भी लगती है ना। शाहूकार बंदा ते चले जाएगा, जिहड़ा गरीब कई बारी तरसदा रह जाता है, तरसदा मैं किवें जा सकदा। ते भाई गुरदास जी पता की कह रहे, कहंदे आ तेरी मैं यात्रा घरे बह के करवाउणा। भाई साहब जी वो किवें मैं यात्रा कर सकदा? कहंदे 5 वारी कोई गंगा ते जावे। ये पहले वो समय दी है जो वार्ता लिखी है। हुण ते बस आ चीज नूं महानता है जिहड़ा कम कर रहे हो। आखो धन गुरु रामदास जी। वाहिगुरू वाहिगुरू करी जा, नाम जपी जा, अमृत वेला संभाल बंदगी कर। जे यात्रा भी जाना पै गया, जान दा दिल करदा ही है, यात्रा ते जाके नेम घटे ना कई गुणा होर वध जे। बिल्कुल हुण मैं संखेप च बोलांगा, समझी जाए। भाई गुरदास जी कहंदे 5 वारी कोई गंगा तीरथ ते जावे, प्रयाग ते 5 वारी जाके इशनान करे, जिन्ना पुण्य मिलदा है ना, कहंदे प्यारिया ओना पुण्य तू घर बह के भी कमा सकदा है। जी किवें कमा सकदा? भाई साहब जी कहंदे तू प्यार वाले किसे गुरसिख नूं हत्थीं इशनान करवा दे। आखो धन गुरु रामदास जी, धन गुरु रामदास जी। तू इशनान करवा दे, ये सारा महात्म तेरी झोली च पै जाएगा। झोली च तू ओदे इशनान दा प्रबंध करता है। प्रबंध है जी। संगत आ गई बहुत है जी, सुनियो। हुण पानी 2-3 टूटियां लगियां ने, तू कीता कि
बाहर गए हैं, बाहर पानी का साधन है, जां गुआंढियां दे घरों बाल्टियां भर भर के लियाउणियां शुरू कर दित्तियां, कोई अस्थान है बाहर उत्थों पानी दीयां बाल्टियां भी संगत की सेवा करनी है मैं, जिवें खंडे वाला बाबा करदा रहा है जी। प्यार न लखन जी धन बाबा दीप सिंह जी, आप खूह पटवाउंदा भी है बाबा खंडे वाला, ते गुरसिखां दी एडी सेवा करदे, इशनान कराउण दी एडी सेवा करदे कि आप बाबा दीप सिंह साहब अपनी कमर दे नाल रस्सा बन लेंदे ने जी, ते गागर सुटदे ने खूह विच, ते जदों गागर भर के कढ़दे ने ना बाहर, ते इन्ना जल उस गागर विच हुंदा, एडी वड्डी ओ गागर है कि घट तो घट 10 गुरसिख उहदे नाल इशनान कर लेंदे ने। आखो धन उदों ओ साधन सी, हुण दे जेड़े साधन ने तू उन्हां साधनां नूं अपना, ते किसे रंग रतड़े दा जां किसे लोड़वंद दा तू इशनान दा प्रबंध करता, कहंदे तेरा इशनान गंगा दा घर बैठिया ही हो गया। आखो धन गुरु रामदास जी, धन गुरु रामदास जी। कहंदे कुरुक्षेत्र दी धरती दे उत्ते असमेध जग करना पैंदा सी, किन्नी किन्नी माया, किन्ना किन्ना समा। कहंदे ए महात्म तेनू घरे बह के मिल सकदा है जी, किवें मिल सकदा है? कहंदे तू किसे नू पानी पिया दे, पानी दा गिलास पिया दे, जदों पानी दा गिलास पिलाएगा ना एडा वड्डा महात्म तेरी झोली च ऑटोमैटिक पै जाएगा। शरदा नाल भावना नाल तू पानी पिलाता है। मैनू बड़ी खुशी हुई जदों मैनू ये चीज़ का पता लगा कि महापुरखों वालों जड़ियां संगतां चाटीबंद चौंक चुपैरे ते आउंदियां ने, उन्हां लई डिस्पोजेबल गिलासां दे विच पानी दा प्रबंध, लस्सी दा प्रबंध, जल जीरे दा प्रबंध। मैं कहे ते होर असीसां आखो धन गुरु रामदास जी, धन गुरु रामदास जी। ते कलियां इन्हां नूं नहीं जेड़े तिल फुल तुसीं सेवा करदे हो, तुहाडी झोड़ी च भी ते ओह पुन्न पै रहे ना। घर बह के मैं नहीं अपने कोलों बना के कोई स्टोरी नहीं सुना रहा, भाई गुरदास जी कह रहे हैं, भाई गुरदास जी कहंदे तू प्यार दे नाल किसे नूं पानी पिलाता ही ना, ओ प्यारिया तेरा असमेध जग घर बैठिया ही हो गया। खो धन गुरु रामदास जी, धन गुरु रामदास जी। ते जे किसे नूं शब्द नाल जोड़ता, 7 मंदिर सोने दे बनाउणे एक पासे दी गल, कहंदे तू एक नूं शब्द दे नाल जोड़ता, अमृत वेले नाल जोड़ता, 7 मंदिर बना के किन्ना समा लग्या बनाउण ते, किन्नी माया लगी, किन्ना सोना लग गया। 7 मंदिर सोने दे, कई मंदिरदार च घर भी करते हैं, इदां कर लो भावें। 7 घर सोने दे बनाउणे कोई सौखे ने? फिर दान कर देने सौखे ने? है जी, कहंदे इन्ना महात्म तेनू घर बैठिया ही मिल जाना है, एक काम कर ले जी। केड़ा काम? कहंदे संगत दे मूहों, प्यार वाले दे मूहों कोई जा रहा ओदे मूहों इन्ना ही कढ़वा दे, धन गुरु रामदास जी, धन गुरु रामदास, इन्ना ही कढ़वा दे, धन बाबा इन्ना ही कह दे प्यारिया बोल वाहिगुरू वाहिगुरू। अमृत वेले नाल जोड़ता, शब्द नाल जोड़ता, कमाई नाल जोड़ता, कहंदे इन्ना महात्म तेरी झोली विच ऑटोमैटिक पै जाना है। आखो धन गुरु रामदास जी, धन गुरु रामदास। ते कहंदे 20 वारी किसे महापुरख दे करन जा दर्शन, 20 वारी किन्ना समा। जदों जाएगा खाली हाथ थोड़ी जाएगा, कोई ना कोई भेटा भी तो रखेगा ना, माया भी लगनी। कहंदे 20 वारी किसे कमाई वाले दे दर्शन एक पासे, ते किसे गुरसिख नूं प्यार दे नाल मुट्ठी चापी करके सवाउणा एक पासे। एडा महात्म तेरी झोली च पैना। अज भाई गुरदास जी सानू प्यारिओ मनुखता दी सेवा दा, गुरसिखां दी सेवा दा महात्म दस रहे हैं। आखो धन गुरु रामदास जी, धन गुरु रामदास जी। प्यार न लाखो न जी, धन बाबा दीप सिंह जी। निमाणे पन दे नाल, निमरता दे नाल मनुखता दी सेवा कर ले। पुछना चढ़दी कला च हो? सत श्री अकाल। ढेंदी कला, ये चढ़दी कला, तुहाडी किहड़ी है? ये वाली कि ये वाली? हाँ, सत श्री अकाल। भाई सुजान शाह लाहौर दा रहन वाला, पेशे वजों
ਇਹ ਹਕੀਮ ਹੈ, ਵੈਦ ਕਹਿ ਲਓ, ਅੱਜ ਕੱਲ ਦੀ ਜ਼ੁਬਾਨ ਵਿੱਚ ਡਾਕਟਰ ਕਹਿ ਲਓ। ਪੇਸ਼ੇ ਵਜੋਂ ਇਹ ਹਕੀਮ ਦੁਖੀਆਂ ਦੀ ਦਵਾ ਦਾਰੂ ਦੇ ਕੇ ਸੇਵਾ ਕਰਦਾ, ਪਰ ਮਨ ਨੂੰ ਸ਼ਾਂਤੀ ਨਹੀਂ ਇਹਦੇ। ਗੱਲ ਹੁਣ ਸੁਣਿਓ ਧਿਆਨ ਨਾਲ। ਮਨ ਕਲਪਦਾ ਹੈ, ਹਰ ਵੇਲੇ ਅੰਦਰ ਇੱਕ ਘਾਟ ਜਿਹੀ ਮਹਿਸੂਸ ਹੁੰਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹਨੇ ਜਿਹੜੀ ਆਪਣੀ ਅੰਦਰਲੀ ਹਾਲਾਤ ਇਹਨਾਂ ਆਪਣੇ ਮਿੱਤਰ ਨੂੰ ਦੱਸੀ, ਮਿੱਤਰ ਨੂੰ, ਕਿ ਪਿਆਰਿਆ ਇਦਾਂ ਸੇਵਾ ਤੇ ਕਰਦਾ ਪਰ ਅੰਦਰ ਸ਼ਾਂਤੀ ਨਹੀਂ, ਮਨ ਕਲਪਿਆ ਰਹਿੰਦਾ, ਕਰਾਂ ਕੀ? ਤੇ ਮਿੱਤਰ ਪਤਾ ਕੀ ਕਹਿੰਦਾ? ਕਹਿੰਦਾ ਆ ਦੋਵੇਂ ਜਾਣੇ ਰਲ ਕੇ ਨਾ ਕਲਗੀਧਰ ਪਾਤਸ਼ਾਹ ਜੀ ਦੇ ਦੀਦਾਰ ਕਰਨ ਵਾਸਤੇ ਅਨੰਦਪੁਰ ਸਾਹਿਬ ਚੱਲਦੇ ਆ। ਕਲਗੀਧਰ ਬਾਪੂ ਜੀ ਆਪ ਰੱਬ ਨੇ, ਆਪ ਪਰਮੇਸ਼ਰ ਨੇ, ਆਪ ਦਾਤੇ ਨੇ, ਉਹ ਤੇਰੇ ਅੰਦਰਲੀ ਕਲਪਨਾ ਨੂੰ ਕਰਨਗੇ ਦੂਰ। ਦੋਵੇਂ ਜਾਣੇ ਹੁਣ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕਰਨ ਵਾਸਤੇ ਅਨੰਦਪੁਰ ਸਾਹਿਬ ਆ ਰਹੇ। ਤੇ ਰਾਹ ਵਿੱਚ ਵੀ ਜਿਹੜੀਆਂ ਸੰਗਤਾਂ ਮਿਲਦੀਆਂ ਨਾ ਰੰਗੀਆਂ ਹੋਈਆਂ, ਉਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ, ਸਿਫਤਾਂ ਕਰਦੀਆਂ। ਸ਼ਰਧਾ ਵਾਲੀਆਂ ਸੰਗਤਾਂ ਇਹਨਾਂ ਦੇ ਅੰਦਰ ਹੋਰ ਸ਼ਰਧਾ ਭਰੀ ਜਾ ਰਹੀਆਂ। ਤੇ ਪਿਆਰਿਓ ਅੰਦਰ ਫੁੱਲ ਪੁੰਗਰ ਰਿਹਾ ਸੀ, ਤੇ ਜਿੰਨੇ ਅੱਗੇ ਜਾ ਕੇ ਮਿੱਠਾ ਫਲ ਬਣਨਾ ਸੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਇਸ ਸੰਗਤ ਦੇ ਕੋਲੋਂ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਪਿਆਰ ਦੀਆਂ ਬਾਤਾਂ ਸੁਣਦੇ ਸੁਣਦੇ ਪਹੁੰਚੇ ਅਨੰਦਪੁਰ ਸਾਹਿਬ। ਪ੍ਰਸ਼ਾਦਾ ਪਾਣੀ ਛਕਿਆ, ਕੀਰਤਨ ਸੁਣਿਆ। ਜਦੋਂ ਕੀਰਤਨ ਦੀ ਆਵਾਜ਼ ਕੰਨਾਂ ਦੇ ਵਿੱਚ ਪਈ, ਅੰਦਰ ਠੰਡ ਪੈਣੀ ਸ਼ੁਰੂ ਹੋਈ। ਜਿਉਂ-ਜਿਉਂ ਕੀਰਤਨ ਦੀ ਆਵਾਜ਼ ਕੰਨਾਂ 'ਚ ਪੈਂਦੀ, ਠੰਡ ਪੈਂਦੀ ਏ। ਤੇ ਜਦੋਂ ਗੁਰੂ ਦਰਬਾਰ 'ਚ ਪੁੱਜੇ ਨਾ, ਤੇ ਗੁਰੂ ਪਿਤਾ ਜੀ ਦੇ ਕੀਤੇ ਦੀਦਾਰ, ਤੇ ਉਸ ਵੇਲੇ ਆਪਣਾ ਜਿਹੜਾ ਮੱਥਾ ਸੀ ਨਾ ਪਾਤਸ਼ਾਹ ਸਾਈਂ ਦੇ ਚਰਨਾਂ ਦੇ ਉੱਤੇ ਰੱਖਿਆ। ਤੇ ਮਹਾਰਾਜ ਨੂੰ ਕਹਿੰਦੇ, ਮਹਾਰਾਜ ਮੈਂ ਵੈਦ ਹਾਂ, ਦਵਾ ਦਾਰੂ ਕਰਦਾ, ਸੇਵਾ ਕਰਦਾ, ਪਰ ਅੰਦਰ ਸ਼ਾਂਤੀ ਨਹੀਂ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਈਂ ਨੇ ਉਸ ਵੇਲੇ ਬਚਨ ਪਤਾ ਕੀ ਕੀਤਾ? ਕਹਿੰਦੇ ਤੂੰ ਵੈਦ ਏ, ਤੇਰਾ ਕੰਮ ਹੈ ਖਲਕਤ ਦੀ ਸੇਵਾ ਕਰਨਾ, ਦੁਖੀਆਂ ਦੀ ਸੇਵਾ ਕਰਨਾ, ਰੋਗੀਆਂ ਦੇ ਰੋਗ ਦੂਰ ਕਰਨੇ। ਜਾ ਚਲਿਆ ਜਾ ਇੱਥੋਂ, ਤੇਰੀ ਕਲਿਆਣ ਸੇਵਾ ਦੇ ਵਿੱਚੋਂ ਹੀ ਹੋਣੀ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ। ਜਾ ਚਲਿਆ ਜਾ ਇੱਥੋਂ। ਤੇ ਭਾਈ ਸੁਜਾਨ ਸ਼ਾਹ ਕਹਿੰਦਾ, ਮਹਾਰਾਜ ਕਿੱਧਰ ਨੂੰ ਜਾਵਾਂ, ਕਿਹੜੇ ਪਾਸੇ ਜਾਵਾਂ? ਗੁਰੂ ਸਾਹਿਬ ਕਹਿੰਦੇ ਦੱਖਣ ਵੱਲ ਚਲਿਆ ਜਾ, ਆਨੰਦਪੁਰ ਤੋਂ ਬਾਹਰ ਚਲਿਆ ਜਾ, ਭੱਜ ਜਾ, ਵਾਹਿਗੁਰੂ ਆਪੇ ਟਿਕਾਣੇ ਲੈ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਬਸ ਇੱਥੋਂ ਚਲਿਆ ਜਾ, ਵਾਹਿਗੁਰੂ ਆਪੇ ਟਿਕਾਣੇ ਲੈ ਜਾਏਗਾ। ਹੁਣ ਮਹਾਰਾਜ ਦਾ ਬਚਨ ਸੁਣ ਕੇ ਇਹਨੇ ਜੋ ਆਪਣਾ ਹਕੀਮ ਵਾਲਾ ਉਹ ਡੱਬਾ ਫੜਿਆ ਸੀ, ਦਵਾਈਆਂ ਵਾਲਾ, ਦਵਾ ਦਾਰੂ ਵਾਲਾ, ਉਹ ਪਕੜਿਆ ਤੇ ਭੱਜਣਾ ਸ਼ੁਰੂ ਕਰ ਦਿੱਤਾ। ਪੈਰੀ ਜੋੜਾ ਵੀ ਨਾ ਪਾਇਆ, ਭੱਜਦਾ ਜਾ ਰਿਹਾ। ਕਰਤਾਰਪੁਰ ਲੰਘਿਆ, ਸਰਸਾ ਵੀ ਟੱਪ ਗਿਆ, ਭੱਜਦਾ ਹੈ। ਕਿਸਾਨ ਸਵੇਰ ਦੇ ਜਿਹੜੇ ਕੰਮਾਂ ਕਾਰਾਂ ਤੇ ਨਿਕਲੇ, ਉਹ ਵਾਪਸ ਘਰ ਆ ਰਹੇ, ਪਰ ਇਹ ਭੱਜੀ ਜਾ ਰਿਹਾ। ਤੇ ਇੱਕ ਜਗ੍ਹਾ ਦੇ ਉੱਤੇ ਨਾ ਠੇਡਾ ਖਾ ਕੇ ਡਿੱਗ ਪਿਆ। ਮੈਂ ਬਿਲਕੁਲ ਸ਼ਾਰਟਕਟ 'ਚ ਹੁਣ ਬੋਲਦੇ ਆ, ਸਮਝੀ ਜਾਇਓ। ਜਦੋਂ ਡਿੱਗਿਆ ਨਾ, ਤੇ ਨਗਰ ਵਾਲਿਆਂ ਨੇ ਵੇਖਿਆ ਕੋਈ ਬੰਦਾ ਡਿੱਗਿਆ, ਉਹਨਾਂ ਨੇ ਚੱਕ ਕੇ ਲਿਆਂਦਾ। ਇਹਦੇ ਪੈਰਾਂ ਦੇ ਵਿੱਚੋਂ ਖੂਨ ਵਗ ਰਿਹਾ ਸੀ, ਇਹਦੇ ਪੈਰ ਵੀ ਧੋਤੇ, ਛਾਲੇ ਹੋ ਚੁੱਕੇ ਸੀ, ਪੈਰ ਸਾਫ਼ ਕੀਤੇ, ਧੋ ਕੇ ਇਹਨੂੰ ਆਰਾਮ ਕਰਵਾਇਆ। ਤੇ ਜਦੋਂ ਇਹਨੂੰ ਹੋਸ਼ ਆਈ ਨਾ, ਤੇ ਉਸ ਵੇਲੇ ਪੁੱਛਦੇ ਨੇ ਪਿੰਡ ਵਾਲੇ, ਕਹਿੰਦੇ ਕੌਣ ਹੈ ਤੂੰ? ਕਹਿੰਦਾ ਮੈਂ ਸੁਜਾਨ ਸ਼ਾਹ। ਵੀ ਕੰਮ ਕੀ ਕਰਦਾ? ਕਹਿੰਦਾ ਮੈਂ ਵੈਦ ਹਾਂ। ਵੀ ਇੱਥੇ ਕਿਵੇਂ? ਕਹਿੰਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਜਾ ਭੱਜ ਜਾ, ਜਾ ਚਲਿਆ ਜਾ, ਆਪੇ ਵਾਹਿਗੁਰੂ ਤੈਨੂੰ ਮੰਜ਼ਿਲ ਤੇ ਪਹੁੰਚਾਏਗਾ। ਤੇ ਮੈਂ ਇਦਾਂ ਬੇਹੋਸ਼ ਹੋ ਕੇ ਡਿੱਗ ਪਿਆ, ਇਦਾਂ ਮੇਰੇ ਨਾਲ ਵਾਰਤਾ ਬੀਤੀ। ਤੇ ਉਸ ਵੇਲੇ ਨਗਰ ਵਾਲੇ ਪਤਾ ਕੀ ਕਹਿੰਦੇ? ਕਹਿੰਦੇ ਤੂੰ ਇੱਥੇ ਆਪੇ ਨਹੀਂ ਆਇਆ, ਕਲਗੀਆਂ ਵਾਲੇ ਨੇ ਆਪ ਭੇਜਿਆ। ਸਾਡਾ ਜਿਹੜਾ ਪਿੰਡ ਹੈ ਨਾ, ਬਹੁਤੀ ਇਸ ਪਿੰਡ ਵਿੱਚ ਗਰੀਬੀ ਏ। ਜੇ ਕੋਈ ਬਿਮਾਰ ਹੋ ਜਾਂਦਾ ਹੈ ਨਾ, ਤੇ ਆਪਣੀ ਬਿਮਾਰੀ ਦਾ ਇਲਾਜ ਨਹੀਂ ਕਰਵਾ ਸਕਦਾ, ਤੜਫ ਤੜਫ ਕੇ ਮਰ ਜਾਂਦਾ ਹੈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੈਨੂੰ ਆਪ ਸਾਡੇ ਨਗਰ ਦੇ ਵਿੱਚ ਇਲਾਜ ਕਰਨ ਵਾਸਤੇ ਭੇਜਿਆ। ਹੁਣ ਤੂੰ ਇੱਥੇ ਹੀ ਰਹਿਣਾ, ਇੱਥੋਂ ਕਿਤੇ ਨਹੀਂ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿੰਡ ਵਾਲੇ ਬੜੇ ਖੁਸ਼ ਨੇ। ਇੱਕ ਬੀਬੀ, ਉਹਦਾ ਤਾਪ ਨਹੀਂ ਸੀ ਟੁੱਟਦਾ, ਇਹਨੇ ਫਿਰ ਦਵਾ ਦਾਰੂ ਦਿੱਤਾ, ਉਹਦਾ ਤਾਪ ਲੱਥਿਆ। ਜਿਹੜਾ ਵੀ ਕੋਈ ਇਹਦੇ ਕੋਲ ਆਉਂਦਾ ਹੈ,
ਉਹਨੂੰ ਦਵਾਈ ਦਿੰਦਾ, ਉਹਦਾ ਰੋਗ ਰਾਜੀ ਹੁੰਦਾ ਤੇ ਫਿਰ ਸਾਰੇ ਪਾਸੇ ਇਹਦੀ ਸੋਭਾ, ਸਾਰੇ ਪਾਸੇ ਇਹਦੀ ਵਡਿਆਈ ਹੋ ਰਹੀ। ਤੇ ਇਦਾਂ ਨਾ ਕਈ ਸਾਲ ਬੀਤ ਗਏ। ਦਵਾ ਦਾਰੂ ਵੀ ਦਿੰਦਾ ਤੇ ਜਦੋਂ ਸਮਾਂ ਬਣਦਾ ਹੈ ਨਾ, ਜਲ ਛਕਾਉਣ ਦੀ ਸੰਗਤਾਂ ਨੂੰ ਸੇਵਾ ਵੀ ਕਰਦਾ ਹੈ। ਜਲ ਛਕਾਉਣ ਦੀ ਵੀ ਸੇਵਾ ਹੈ, ਦਵਾ ਦਾਰੂ ਦੇਣ ਦੀ ਵੀ ਸੇਵਾ ਹੈ, ਤੇ ਨਾਲ ਅੰਮ੍ਰਿਤ ਵੇਲਾ ਵੀ ਕਾਇਮ ਰੱਖਿਆ। ਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਰੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਈ ਸਾਲ ਬੀਤ ਗਏ ਨੇ ਸੇਵਾ ਕਰਦਿਆਂ। ਬੱਚਿਆਂ ਦਾ, ਪਤਨੀ ਦਾ ਖਿਆਲ ਹੀ ਭੁੱਲਿਆ ਪਿਆ। ਸਮਾਂ ਲੰਘਦਾ ਜਾ ਰਿਹਾ ਤੇ ਇੱਕ ਦਿਨ ਹੋਇਆ ਪਤਾ ਕੀ ਪਿਆਰਿਓ, ਗੁਰੂ ਸਾਹਿਬ ਜੀ ਦੀ ਇਹ ਸੇਵਾ ਨੂੰ ਤਨ ਦੇਹੀ ਨਾਲ ਨਿਭਾ ਰਿਹਾ। ਤੇ ਇੱਕ ਦਿਨ ਹੋਇਆ ਕਿ ਇਹਨੂੰ ਪਤਾ ਲੱਗਾ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇੜੇ ਹੀ ਆਏ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਕਿ ਇਹਦੇ ਅੰਦਰ ਅੰਮ੍ਰਿਤ ਵੇਲੇ ਲਗਨ ਵੀ ਲੱਗੀ ਹੋਈ ਸੀ, ਮਾਲਕ ਦੇ ਦੀਦਾਰ ਕਰਨੇ। ਸੇਵਾ ਤੇ ਮਹਾਰਾਜ ਨੇ ਲਾਤਾ, ਪਰ ਆਪਣੇ ਦੀਦਾਰ ਤੇ ਦੇ ਨਹੀਂ ਰਹੇ। ਦਰਸ਼ਨਾਂ ਦੀ ਉਡੀਕ ਕਰਦਾ, ਕੰਨਾਂ ਵਿੱਚ ਆਵਾਜ਼ ਪਈ ਕਿ ਮਹਾਰਾਜ ਨੇੜੇ ਸ਼ਿਕਾਰ ਖੇਡਣ ਆਏ ਨੇ। ਤੇ ਉਸ ਵੇਲੇ ਨਾ ਸਾਰੇ ਕੰਮਾਂ ਨੂੰ ਨਿਬੇੜ ਕੇ ਗੁਰੂ ਗੋਬਿੰਦ ਸਿੰਘ ਸਾਈਂ ਦੇ ਦਰਸ਼ਨਾਂ ਵਾਸਤੇ ਤੁਰ ਪਿਆ। ਤੇ ਜਦੋਂ ਅਜੇ ਥੋੜੀ ਦੂਰੀ ਤੇ ਪਹੁੰਚਿਆ ਨਾ, ਇੱਕ ਬੀਬੀ ਆਈ ਤੇ ਬੀਬੀ ਪਤਾ ਕੀ ਕਹਿੰਦੀ, ਵੈਦ ਜੀ ਕਿੱਥੇ ਚੱਲੇ ਹੋ? ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੀਦਾਰ ਕਰਨ। ਉਹ ਪਤਾ ਕੀ ਕਹਿੰਦੀ, ਤੁਸੀਂ ਦਰਸ਼ਨ ਅਜੇ ਕਰਨ ਨਾ ਜਾਓ, ਮੇਰੀ ਨੂੰਹ ਹੈ, ਉਹਦੇ ਪੇਟ ਵਿੱਚ ਬੜੀ ਸੂਲ ਉੱਠੀ, ਕਿਤੇ ਮਰੀ ਨਾ ਜਾਵੇ, ਪਹਿਲੇ ਉਹਦਾ ਇਲਾਜ ਕਰ ਦਿਓ। ਇਹ ਮਨ 'ਚ ਸੋਚਦਾ, ਇੱਕ ਪਾਸੇ ਗੁਰੂ ਦੇ ਦੀਦਾਰ, ਇੱਕ ਪਾਸੇ ਇਹ ਰੋਗੀ ਦੀ ਸੇਵਾ, ਕਰਾਂ ਕੀ? 1-2 ਮਿੰਟਾਂ ਦੇ ਵਿੱਚ ਫੈਸਲਾ ਲੈ ਲਿਆ। ਕਹਿੰਦਾ ਜੋ ਮਰਜ਼ੀ ਹੋ ਜੇ, ਜਿਹੜੀ ਡਿਊਟੀ ਸੇਵਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਾਈ ਹੈ ਨਾ, ਖਲਕਤ ਦੀ ਸੇਵਾ, ਉਹਨੂੰ ਨਿਭਾਉਣਾ ਹੈ। ਗਿਆ, ਇਹਦੀ ਜਿਹੜੀ ਨੂੰਹ ਸੀ ਉਹਦਾ ਇਲਾਜ ਕੀਤਾ, ਉਹਨੂੰ ਆਰਾਮ ਮਿਲਿਆ। ਘੰਟਾ 1.5 ਘੰਟਾ ਇਦਾਂ ਲੰਘਿਆ। ਕਹਿੰਦਾ ਹੁਣ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਚਲੇ ਗਏ ਹੋਣਗੇ ਜੀ, ਕਰਾਂ ਕੀ? ਥੱਕਿਆ ਹਾਰਿਆ। ਕਹਿੰਦਾ ਚਲੋ ਆਪਣੀ ਝੌਂਪੜੀ ਵਿੱਚ ਵਾਪਸ ਚੱਲਦੇ ਆ। ਤੇ ਜਦੋਂ ਆਪਣੀ ਛੰਨ ਦੇ ਕੋਲ ਵਾਪਸ ਆ ਰਹੇ ਆ ਨਾ, ਤੇ ਕੀ ਵੇਖਦਾ, ਬੜੀ ਭੀੜ ਲੱਗੀ ਪਈ, ਬੜੀ ਭੀੜ। ਕਹਿੰਦਾ ਹੋਇਆ ਕੀ? ਤੇ ਸਾਰੇ ਜਾਣੇ ਪਤਾ ਕੀ ਕਹਿੰਦੇ, ਉਹ ਸੁਜਾਨਿਆ ਅੰਦਰ ਚੱਲ ਕੇ ਵੇਖ ਤੇ ਸਹੀ ਹੋਇਆ ਕੀ ਹੈ। ਕਹਿੰਦਾ ਦੱਸੋ ਤੇ ਸਹੀ। ਕਹਿੰਦੇ ਤੁਸੀਂ ਅੰਦਰ ਚੱਲ ਕੇ ਵੇਖੋ। ਜਦੋਂ ਅੰਦਰ ਚੱਲ ਕੇ ਵੇਖਿਆ ਤੇ ਕੀ ਵੇਖਦਾ, ਜਿਸ ਆਸਣ ਤੇ ਰੋਜ਼ ਗੁਰੂ ਗੋਬਿੰਦ ਸਿੰਘ ਜੀ ਦੀ ਭਾਵਨਾ ਬਣਾ ਕੇ ਉਹਨਾਂ ਨੂੰ ਅੰਮ੍ਰਿਤ ਵੇਲੇ ਬਾਜਾਂ ਮਾਰਦਾ, ਉਡੀਕਦਾ, ਉਸੇ ਆਸਣ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਆਪ ਪ੍ਰਤੱਖ ਹੋ ਕੇ ਬੈਠੇ ਹੋਏ ਨੇ। ਸਤਿ ਸ੍ਰੀ ਅਕਾਲ। ਉਸ ਵੇਲੇ ਮਹਾਰਾਜ ਦੇ ਚਰਨਾਂ ਦੇ ਉੱਤੇ ਡਿੱਗਾ, ਨੈਣਾ ਦੇ ਨੀਰ ਨਾਲ ਮਹਾਰਾਜ ਦੇ ਚਰਨ ਧੋ ਦਿੱਤੇ। ਤੇ ਮਹਾਰਾਜ ਨੇ ਘੁੱਟ ਇਹਨੂੰ ਗਲਵਕੜੀ ਦੇ ਨਾਲ ਲਾਇਆ ਤੇ ਕਹਿੰਦੇ ਸੁਜਾਨ ਸ਼ਾਹ ਤੇਰੀ ਸੇਵਾ ਪ੍ਰਵਾਨ ਹੋਈ ਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਸੀਂ ਤੈਨੂੰ ਲੈਣ ਆਏ ਆ, ਚੱਲ ਆਨੰਦਪੁਰ ਸਾਹਿਬ ਚੱਲੀਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਇਹਨੂੰ ਆਪ ਲੈ ਕੇ ਆਨੰਦਪੁਰ ਸਾਹਿਬ ਆਏ। ਕੁਝ ਸਮੇਂ ਬਾਅਦ ਇਹਨੇ ਪਰਿਵਾਰ ਨੂੰ ਵੀ ਇੱਥੇ ਬੁਲਾ ਲਿਆ ਤੇ ਅੰਮ੍ਰਿਤ ਛਕਿਆ। ਤੇ ਅੰਮ੍ਰਿਤ ਛਕ ਕੇ ਸੁਜਾਨ ਸ਼ਾਹ ਤੋਂ ਸੁਜਾਨ ਸਿੰਘ ਬਣ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੇਰੇ ਕਹਿਣ ਦਾ ਇਸ਼ਾਰਾ ਸਮਝਿਓ, ਇਹ ਗੱਲ ਦੀ ਇੱਕ ਡਿਟੇਲ ਵਿੱਚ ਜਾਂਦਾ ਕਿੰਨਾ ਸਮਾਂ ਲੱਗ ਜਾਣਾ ਸੀ, ਪਰ ਮੈਂ ਬਿਲਕੁਲ ਸੰਖੇਪ ਵਿੱਚ ਤਾਂ ਇਹ ਬੇਨਤੀ ਕੀਤੀ ਹੈ। ਵੇਖੋ ਪਿਆਰਿਓ, ਜਦੋਂ ਅਸੀਂ ਸੇਵਾ ਕਰਦੇ ਹਾਂ, ਸੇਵਾ ਦੇ ਵਿੱਚੋਂ ਅਸੀਸਾਂ ਵੀ ਮਿਲਦੀਆਂ ਨੇ। ਸੇਵਾ ਦੇ ਵਿੱਚੋਂ ਪਿਆਰਿਓ ਗੁਰੂ ਦੀ ਖੁਸ਼ੀ ਵੀ ਮਿਲਦੀ ਏ, ਸੇਵਾ ਦੇ ਵਿੱਚੋਂ ਸੰਗਤ ਦੀ ਖੁਸ਼ੀ ਵੀ ਮਿਲਦੀ ਏ। ਤੇ ਸੱਚੀ ਗੱਲ ਏ, ਸੇਵਾ ਦੇ ਵਿੱਚੋਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਆਪ ਵੀ ਮਿਲ ਜਾਂਦਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ। ਬਸ ਸੇਵਾ ਪ੍ਰਤੀ ਇਮਾਨਦਾਰ ਹੋਵੋ, ਨਿਮਰਤਾ ਦੇ ਵਿੱਚ ਸੇਵਾ ਕਰੋ। ਜਿਹੜੀ ਡਿਊਟੀ ਲੱਗੀ ਬਸ ਲੱਗੀ, ਉਹਦੇ ਲਈ ਮਰ ਮਿਟਣਾ। ਨਿਰਅਹੰਕਾਰ ਹੋ ਕੇ ਨਿਮਰਤਾ ਦੇ ਨਾਲ ਵੈਰ ਵਿਰੋਧ ਦੀ ਭਾਵਨਾ ਨੂੰ ਮਿਟਾ ਕੇ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਹੋਏ ਜਦੋਂ ਸੇਵਾ ਕਰਾਂਗੇ, ਉਹ ਸੇਵਾ ਦੇ ਵਿੱਚੋਂ ਗੁਰੂ ਦੀਆਂ ਖੁਸ਼ੀਆਂ, ਸੰਗਤ ਦੀਆਂ ਖੁਸ਼ੀਆਂ, ਆਪ ਖੰਡੇ ਵਾਲਾ ਬਾਬਾ ਵੀ ਮਿਲ ਜਾਣਾ ਜੀ। ਗੁਰੂ ਮਿਹਰ ਕਰੇ। ਕੀਰਤਨ ਦੀ ਸਮਾਪਤੀ, ਭੁੱਲ ਚੁੱਕ ਦੀ ਖਿਮਾ ਕਰ ਦੇਣਾ।
ਸਾਰੀ ਸੰਗਤ ਦਿਓ ਅਸੀਸ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। 1 ਅਕਤੂਬਰ ਦਿਨ ਐਤਵਾਰ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ੇਸ਼ ਰਹਿਣ ਸਬਾਈ ਸਮਾਗਮ ਰੱਖੇ ਗਏ ਨੇ। ਔਰ ਸਾਰੀ ਸੰਗਤ ਨੂੰ ਪਤਾ ਹੈ ਕਿ ਰਹਿਣ ਸਬਾਈ ਸਮਾਗਮਾਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਵਰਤਦੇ ਨੇ, ਕਿਵੇਂ ਇੱਕ ਇੱਕ ਦੀ ਫਰਿਆਦ ਨੂੰ ਸੁਣਦੇ ਨਹੀਂ, ਇੱਕ ਇੱਕ ਦੀ ਫਰਿਆਦ ਨੂੰ ਮੰਨਦੇ ਨੇ। ਮੇਰੀ ਬੇਨਤੀ ਪਿਆਰਿਓ, ਜਿਹੜੇ ਬਾਹਰੋਂ ਆਉਣ ਵਾਲੇ, ਦੂਰ ਦੁਰੇਡੇ ਤੋਂ ਆਉਣ ਵਾਲੇ, ਇਸ ਹਿਸਾਬ ਨਾਲ ਪ੍ਰੋਗਰਾਮ ਬਣਾਇਓ ਜਿਵੇਂ ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅਸਥਾਨ ਦੇ ਦਰਸ਼ਨ ਵੀ ਕਰ ਲਓ ਔਰ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੇ ਦਰਸ਼ਨ ਵੀ ਕਰ ਲਓ। ਅੰਮ੍ਰਿਤਸਰ ਸਾਹਿਬ ਯਾਤਰਾ ਦੇ ਰੂਪ ਦੇ ਵਿੱਚ ਸਾਰੀਆਂ ਸੰਗਤਾਂ ਨੇ ਆਉਣਾ ਹੈ। 1 ਅਕਤੂਬਰ ਦੁਪਹਿਰੀ 3 ਵਜੇ 4 ਵਜੇ ਦੇ ਕਰੀਬ ਲਾਸਟ ਪਹੁੰਚਣ ਦੀ ਕਿਰਪਾਲਤਾ ਕਰਨੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ। ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਚੌਂਕੜੇ ਮਾਰ ਕੇ ਫਿਰ ਬਾਪੂ ਜੀ ਦੀ ਗੋਦੀ ਦਾ ਆਨੰਦ ਲੈਣਾ ਹੈ। ਔਰ 3 ਵਜੇ ਤੱਕ ਜਿੱਥੇ ਰਹਿਣ ਸਬਾਈ ਸਮਾਗਮ, ਉੱਥੇ 2 ਅਕਤੂਬਰ ਨੂੰ ਸਵੇਰੇ ਤਕਰੀਬਨ 9 ਵਜੇ ਤੋਂ ਦੁਪਹਿਰੀ 2 ਵਜੇ ਤੱਕ ਇੱਕ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿਹਦੇ ਵਿੱਚ ਕੀਰਤਨ ਸਮਾਗਮ ਵੀ ਹੋਏਗਾ ਔਰ ਸਮੂਹਿਕ ਤੌਰ ਦੇ ਉੱਤੇ ਬੱਚਿਆਂ ਦੀ ਦਸਤਾਰਬੰਦੀ ਦਾ ਵੀ ਪ੍ਰੋਗਰਾਮ ਹੈ। ਜਿਹੜੇ ਬੱਚਿਆਂ ਨੇ ਦਸਤਾਰ ਸਜਾਉਣੀ ਹੈ, ਉਹ ਮੇਰੀ ਬੇਨਤੀ ਪਿਆਰਿਓ, ਉਹ 2 ਅਕਤੂਬਰ ਨੂੰ ਤਕਰੀਬਨ 11 ਵਜੇ ਸਵੇਰੇ ਪਹੁੰਚਣ ਦੀ ਕਿਰਪਾਲਤਾ ਕਰਿਓ। ਔਰ ਦਸਤਾਰਾਂ ਤੁਹਾਨੂੰ ਬਿਲਕੁਲ ਭੇਟਾ ਰਹਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਤੋਂ ਹੀ ਮਿਲ ਜਾਣਗੀਆਂ। ਤੁਸੀਂ ਵੱਧ ਤੋਂ ਵੱਧ ਵਹੀਰਾਂ ਕੱਤ ਕੇ, ਕਿਉਂਕਿ ਇਹ ਮੌਕੇ ਵਾਰ-ਵਾਰ ਨਹੀਂ ਮਿਲਣੇ। ਇਹ ਬਹੁਤ ਵੱਡਾ ਦਿਨ ਹੈ ਕਿ ਜਦੋਂ ਬੇਅੰਤ ਬੱਚੇ ਗੁਰੂ ਪਿਤਾ ਜੀ ਦੀ ਗੋਦੀ ਦੇ ਵਿੱਚ, ਸੰਗਤ ਦੀ ਗੋਦੀ ਦੇ ਵਿੱਚ ਬਹਿ ਕੇ, ਸੰਗਤ ਦੀ ਹਾਜ਼ਰੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਦਸਤਾਰ ਸਜਾਉਣਗੇ ਔਰ ਸਾਰਿਆਂ ਦੀ ਫਿਰ ਚੜ੍ਹਦੀ ਕਲਾ ਦੀ ਅਰਦਾਸ ਹੋਣੀ ਹੈ। ਔਰ ਮੇਰੀ ਸਨੇਮਰ ਬੇਨਤੀ, ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਭੁੱਲਿਓ ਨਾ। ਤੁਸੀਂ 1 ਅਕਤੂਬਰ ਨੂੰ ਪਹੁੰਚ ਜਾਣਾ ਰਹਿਣ ਸਬਾਈ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਕੇ, ਫਿਰ ਉੱਥੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਵਿਖੇ ਆਰਾਮ ਕਰਨਾ। ਫਿਰ 2 ਦਾ ਜਿਹੜਾ ਦਸਤਾਰ ਸਜਾਉਣ ਦਾ ਪ੍ਰੋਗਰਾਮ, ਉਹ ਵੇਖ ਕੇ ਫਿਰ 2 ਨੂੰ ਤਕਰੀਬਨ 3-4 ਵਜੇ ਤੁਸੀਂ ਇੱਥੋਂ ਚਾਲੇ ਪਾਉਣੇ ਨੇ। ਇਸ ਹਿਸਾਬ ਨਾਲ ਪ੍ਰੋਗਰਾਮ ਆਪਣਾ ਸੈੱਟ ਕਰਕੇ ਆਇਓ ਕਿ ਅਸੀਂ ਰਹਿਣ ਸਬਾਈ 'ਚ ਵੀ ਹਾਜ਼ਰੀ ਭਰ ਲਈਏ, ਨਾਲ ਦਸਤਾਰਬੰਦੀ ਸਮਾਗਮ 'ਚ ਵੀ ਹਾਜ਼ਰੀ ਭਰ ਲਈਏ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਦੇ ਦਰਸ਼ਨ ਇਸ਼ਨਾਨ ਵੀ ਹੋ ਜਾਣ ਤੇ ਨਾਲ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਜੋ ਦਰਸ਼ਨ ਵੀ ਹੋ ਜਾਣ। ਇਹ ਬੇਨਤੀ ਨੂੰ ਪ੍ਰਵਾਨ ਕਰਿਓ, ਭੁੱਲਿਓ ਨਾ। 1 ਤੇ 2 ਅਕਤੂਬਰ। ਔਰ ਫਿਰ ਮੈਂ ਦੁਹਰਾ ਰਿਹਾ, ਤੁਹਾਨੂੰ ਸਭ ਨੂੰ ਪਤਾ ਹੈ, ਮੇਰੇ ਕਹਿਣ ਦੀ ਲੋੜ ਨਹੀਂ, ਕਿੰਨਿਆਂ ਦੇ ਰੁਕੇ ਹੋਏ ਕੰਮ ਬਾਬਾ ਦੀਪ ਸਿੰਘ ਜੀ ਬਣਾ ਦਿੰਦੇ ਨੇ ਜਦੋਂ ਰਹਿਣ ਸਬਾਈ 'ਚ ਸੰਗਤਾਂ ਆ ਕੇ ਹਾਜ਼ਰੀਆਂ ਭਰਦੀਆਂ ਨੇ। ਆਓ ਵਹੀਰਾਂ ਘੱਤ ਕੇ 10-10, 20-20 ਨੂੰ ਨਾਲ ਲੈ ਕੇ, ਜਿਹਦੀ ਝੋਲੀ ਭਰੀ ਹੈ ਰਹਿਣ ਸਬਾਈ ਵਿੱਚ ਹਾਜ਼ਰੀ ਭਰਨ ਦੇ ਨਾਲ, ਉਹ 10-10, 20-20 ਨੂੰ ਹੋਰ ਲੈ ਕੇ ਆਓ ਬਾਬਾ ਦੀਪ ਸਿੰਘ ਜੀ ਦੀ ਗੋਦੀ ਦੇ ਵਿੱਚ। ਆਓ ਇੱਕ ਰਾਤ ਬਾਬਾ ਦੀਪ ਸਿੰਘ ਜੀ ਦੇ ਲੇਖੇ ਲਾਈਏ ਔਰ ਇੱਕ ਰਾਤ ਦੇ ਬਦਲੇ ਲੋਕ ਪਰਲੋਕ ਦੇ ਸੁੱਖ ਲੈ ਜਾਈਏ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਔਰ PTC ਸਿਮਰਨ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ,
100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਟੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ ਮੇਰੇ ਮਨ ਦੀ ਭਾਵਨਾ ਹੈ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।